सत श्री अकाल जी, तुसीं देख रहे हो इंडोस टीवी ते मेरा नाम है लवी खत्री ते अज इंडोस टीवी की टीम पहुंची है मिस एंड मिसिज पंजाबन की रिहर्सल के उपर। रिहर्सल हो रही ने 1 जुलाई को जो शो होना है। रिहर्सल के बहुत जबरदस्त तरीके तैयारियां कराई जाने, छोटी तो छोटी चीज़ के उत्ते भी काम किया जा रहा है ताकि इस इवेंट के जी ऑडियंस आ रही है वो किसी भी पासे तो निराश होकर ना जाए, उसनों पूरा फुल इंटरटेन किया जाए। आओ देखते हैं किस तरीके इतने तैयारियां चल रही ने ते तैयारियां करवाउण वालियां नाल भी तुहाडी गलबात कराने। आओ नज़ाकत होनी चाहिए कि मैं ब्राइड हाँ। तुसी इन्ना अपने आप को स्टिफ करोगे, हाय मैंने इदा फड़ना, मैंने इदा फड़ना, ये नहीं करना। ਹੁਣ ਸਾਡੇ ਨਾਲ ਨੇ ਮੈਮ ਮਨਦੀਪ ਜੋ ਕਿ ਮਿਸਿਸ ਪੰਜਾਬਨ 2022 ਕੁਈਨਜ਼ਲੈਂਡ ਆਸਟ੍ਰੇਲੀਆ ਦੇ ਵਿੱਚੋਂ ਵਿਨ ਕਰ ਚੁੱਕੇ ਨੇ ਤੇ ਇਸ ਵਕਤ ਉਹ ਇਸ ਇਵੈਂਟ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਇਵੈਂਟਸ ਤਿਆਰ ਕਰਵਾ ਰਹੇ ਨੇ। ਉਹਨਾਂ ਨਾਲ ਗੱਲ ਕਰਦੇ। ਮੈਮ ਕਿੱਦਾਂ ਜਾ ਰਹੀਆਂ ਨੇ ਤਿਆਰੀਆਂ? हाँ जी, सत श्री अकाल जी सारिਆਂ ਨੂੰ। ਤਿਆਰੀ ਇਸ ਟਾਈਮ ਬਹੁਤ ਵਧੀਆ ਜਾ ਰਹੀ ਹੈ। ਅਸੀਂ ਸਵੇਰ ਦੇ ਆਏ ਹੋਏ ਹਾਂ, ਇਹਨਾਂ ਨੂੰ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਾਂ। ਉਹਨਾਂ ਦੇ ਇਸ ਵਾਰ डिफरेंट डांस फॉर्म्स ਜਿਹੜੇ ਆਪਣੇ ਗਿੱਧੇ ਦੇ, ਭੰਗੜੇ ਦੇ ਤੇ ਸਾਰੇ ਡਿਫਰੈਂਟ ਕੈਟਾਗਰੀਜ਼ ਆ ਤੇ ਜੂਨੀਅਰ, ਲਿਟਲ, ਮਿਸਿਸ, ਟੀਨ ਤੇ ਈਵਨ ਮੁੰਡੇ ਵੀ ਇਸ ਟਾਈਮ ਆ ਰਹੇ, ਟੀਨ ਬॉयਜ਼। ਸੋ ਅਸੀਂ ਸਾਰਿਆਂ ਨੂੰ ਵੱਖਰੀ ਤਿਆਰੀ ਕਰਦੇ ਹਾਂ। ਹਰ ਬੰਦੇ ਦਾ ਜਿਹੜਾ ਪੰਜਾਬੀ ਡਾਂਸ ਫਾਰਮ ਆ ਡਿਫਰੈਂਟ ਆ, ਕਿਸੇ ਦਾ ਸੰਮੀ ਆ, ਕਿਸੇ ਦਾ ਲੁੱਡੀ ਆ, ਕਿਸੇ ਦਾ ਗਿੱਧਾ ਆ। ਸੋ ਹਰ ਜਿਹੜੇ ਪਿਛਲੇ ਸਾਲ ਦੇ ਪਾਰਟਿਸਪੈਂਟ ਸੀ, ਵਿਨਰ ਸੀ, ਪਲੱਸ ਬਾਕੀ ਵੀ ਸਾਡੀ ਜਿਹੜੇ ਕੋਚਿਸ ਸੀ ਲਾਸਟ ਈਅਰ ਦੇ, ਅਸੀਂ ਸਾਰੇ ਇਕੱਠੇ ਹੋ ਕੇ ਤੇ ਇਹਨਾਂ ਦੀ ਤਿਆਰੀ ਕਰਵਾ ਰਹੇ ਹਾਂ ਤੇ ਤਿਆਰੀ ਬਹੁਤ ਧੂਮਧਾਮ ਨਾਲ ਚੱਲ ਰਹੀ ਆ। ਤੇ ਕਿੱਦਾਂ ਦਾ ਰਿਸਪੌਂਸ ਰਹਿੰਦਾ ਹੈ ਜਦੋਂ ਇੱਥੇ ਬੱਚੇ ਆਉਂਦੇ ਆ ਸਿੱਖਣ ਲਈ ਜਾਂ ਤੁਸੀਂ, ਕਿਉਂਕਿ ਉਹਨਾਂ ਨੇ ਇਦਾਂ ਦੀਆਂ ਚੀਜ਼ਾਂ ਬਹੁਤ ਸਾਰੇ ਇਦਾਂ ਦੇ ਆਉਣਗੇ ਪਾਰਟਿਸਪੈਂਟ ਵੀ ਜਿਨ੍ਹਾਂ ਨੇ ਇਹ ਕੁਝ ਨਹੀਂ ਕੀਤਾ ਹੁੰਦਾ, ਤਾਂ ਤੁਸੀਂ ਉਹਨਾਂ ਨਾਲ ਕਿੱਦਾਂ ਡੀਲ ਕਰ ਰਹੇ ਹੋ? ਹਾਂਜੀ, ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਨਹੀਂ ਕੀਤਾ ਬਹੁਤ ਨਰਵਸ ਆ, ਸ਼ੁਰੂ ਕਰਦੇ ਆ, ਬਹੁਤ ਡਰਦੇ ਆ, ਉਹਨਾਂ ਨੂੰ ਪਤਾ ਨਹੀਂ ਕਿ ਕੀ ਕਰਨਾ ਆ, ਪਰ ਜਿੱਦਾਂ ਫਿਰ ਉਹ ਸਿੱਖਦੇ ਆ ਤੇ ਕੰਫਰਟੇਬਲ ਹੋ ਜਾਂਦੇ ਆ। ਮੈਂ ਕਹੂੰਗੀ ਕਿ ਬੱਚਿਆਂ ਦੇ ਨਾਲ ਕੰਮ ਕਰਨਾ ਥੋੜ੍ਹਾ ਜਿਹਾ ਹਾਰਡ ਹੈ ਕਿਉਂਕਿ ਉਹਨਾਂ ਨੂੰ ਥੋੜ੍ਹਾ ਸਿੱਖਣ 'ਚ ਟਾਈਮ ਲੈਂਦੇ ਆ, ਬਟ ਜਿਹੜੇ ਟੀਨ ਆ, ਵੱਡੇ ਆ, ਉਹ ਤਾਂ ਨਾਲ ਦੀ ਨਾਲ ਪਿਕਅਪ ਕਰੀ ਜਾਂਦੇ ਆ ਤੇ ਕੰਪੀਟੀਸ਼ਨ ਕਾਫੀ ਹਾਰਡ ਆ ਤੇ ਬੱਚੇ ਵੀ ਬਹੁਤ ਵਧੀਆ ਕਰ ਰਹੇ ਆ। ਤੁਹਾਡੇ ਨਾਲੋਂ ਜ਼ਿਆਦਾ ਤੁਹਾਡੇ ਵਿੱਚ એનર્ਜੀ ਹੈ। ਬੱਚੇ ਤਾਂ ਚਲੋ ਤੁਸੀਂ ਕਿੰਨੇ ਬੈਚ ਕੱਢਦੇ ਹੋ, ਤੋਂ ਬਾਅਦ ਤੁਸੀਂ ਫਿਰ ਵੀ ਇੰਨੇ એનર્ਜੈਟਿਕ ਪਏ ਹੋ। ਇਹਦਾ ਐਨਰਜੈਟਿਕ ਇੱਦਾਂ ਆ ਕਿ ਹੁਣ ਖਿਤਾਬ ਜਿੱਤਿਆ ਆ, ਜ਼ਿੰਮੇਵਾਰੀ ਸ਼ੋਲਡਰ 'ਤੇ ਆਈ ਆ, ਤੁਸੀਂ ਪ੍ਰੈਜ਼ੈਂਟ ਕੀਤਾ ਆ ਤੇ ਹੁਣ ਜੋ ਵਿਨਰ ਦਾ ਟਾਈਟਲ ਜਿੱਤਿਆ ਉਹਨੂੰ ਫਿਰ ਸੰਭਾਲਣਾ ਵੀ ਪੈਣਾ ਤੇ ਅੱਗੇ ਮੈਸੇਜ ਵੀ ਪਾਸ ਕਰਨਾ ਪੈਣਾ ਤਾਂ ਕਿ ਫਿਰ ਸਾਰੇ ਜਾਣੇ ਥੋੜ੍ਹੇ ਐਨਕਰੇਜ ਹੋਣ। ਹੁਣ ਮਿਸ ਤੇ ਮਿਸਿਸ ਦੀਆਂ ਕੁੜੀਆਂ, ਉਹਨਾਂ ਦੇ ਬਹੁਤ ਸਵਾਲ ਸੀਗੇ, ਤੁਹਾਨੂੰ ਕੀ ਕੁਐਸਚਨ ਪੁੱਛਿਆ, ਤੁਸੀਂ ਕੀ ਕੱਪੜੇ ਪਾਏ, ਤੁਸੀਂ ਕੰਫਰਟੇਬਲ ਸੀਗੇ, ਇਹਨਾਂ ਨੇ ਪਾਰਸ਼ਲਿਟੀ ਕੀਤੀ ਨਹੀਂ ਕੀਤੀ, ਉਹ ਸਾਰੇ ਜਵਾਬ ਉਹਨਾਂ ਨੂੰ ਅੱਜ ਮਿਲੇ ਆ। ਉਹਨਾਂ ਨਾਲ ਅੱਧਾ ਪੌਣਾ ਘੰਟਾ ਅਸੀਂ ਗੱਲਾਂ ਕੀਤੀਆਂ ਆ ਕਿ ਸ਼ੋਅ ਕੀ ਆ, ਕੀ ਮਤਲਬ ਇਹਦਾ ਮਕਸਦ ਕੀ ਆ ਤੇ ਇਹ ਸਾਰੀਆਂ ਚੀਜ਼ਾਂ ਹਾਂਜੀ ਹੋਈਆਂ ਆ। ਹੁਣ ਸਾਡੇ ਨਾਲ ਨੇ ਮੈਮ ਰਮਨੀਕ ਕੌਰ ਤੇ ਇਹ ਮਿਸ ਪੰਜਾਬਨ ਆਸਟ੍ਰੇਲੀਆ 2022 ਦੇ ਵਿਨਰ ਨੇ
ਤੇ ਇਹਨਾਂ ਨਾਲ ਗੱਲ ਕਰਦੇ ਆ। ਮੈਂ ਵੀ ਇਹਨਾਂ ਨੂੰ ਦੇਖ ਰਿਹਾ ਜਦਾਂ ਆਇਆ, ਬਹੁਤ ਜ਼ਿਆਦਾ ਬਰੀਕੀ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਨਾਲ ਕੰਮ ਕਰ ਰਹੇ ਨੇ। ਜਦੋਂ ਵੱਡਿਆਂ ਦੇ ਨਾਲ ਕੰਮ ਕਰਦੇ ਆ ਤਾਂ ਬਹੁਤ ਸਮਝਦਾਰੀ ਨਾਲ ਉਹਨਾਂ ਨੂੰ ਸਿਖਾ ਰਹੇ ਨੇ ਕਿ ਕਿੱਦਾਂ ਵਾਕ ਕਰਨੀ ਹੈ ਜਾਂ ਤੇ ਤੁਹਾਨੂੰ ਕਿਹੜੀ ਕਿਹੜੀ ਛੋਟੀ ਛੋਟੀ ਗੱਲ ਦਾ ਧਿਆਨ ਰੱਖਣਾ ਆ। ਤੇ ਅੱਜ ਦਾ ਦਿਨ ਤੁਹਾਡਾ ਕਿੱਦਾਂ ਦਾ ਨਿਕਲਿਆ? ਮੈਨੂੰ ਲੱਗਦਾ ਕਾਫੀ ਟਾਈਮ ਤੋਂ ਤੁਸੀਂ ਤਿਆਰੀ ਕਰਵਾ ਰਹੇ ਹੋ। ਕਿਵੇਂ ਦਾ ਤੁਹਾਨੂੰ ਰਿਸਪੌਂਸ ਆ ਰਿਹਾ ਹੈ ਤੇ ਤੁਹਾਨੂੰ ਕਿੱਦਾਂ ਦਾ ਇੱਥੇ ਲੱਗਦਾ ਜਦੋਂ ਤੁਸੀਂ ਤਿਆਰੀ ਕਰਵਾਉਂਦੇ ਹੋ? ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗ ਰਿਹਾ ਵਾ, ਬਹੁਤ ਵਧੀਆ ਮਾਹੌਲ ਆ। ਡੈਫੀਨੇਟਲੀ ਹੁਣ ਆਪਾਂ ਦੂਜੀ ਸਾਈਡ ਤੇ ਆ ਗਏ। ਪਿਛਲੇ ਸਾਲ ਮੈਂ ਇੱਥੇ ਸੀ, ਮੈਂ ਸਿੱਖਿਆ ਸੀ ਸਾਰਾ ਕੁਝ, ਹੁਣ ਮੈਂ ਆਪ ਸਿਖਾ ਰਹੀ ਹਾਂ। ਸੱਚੀ ਤੁਸੀਂ ਜਿਵੇਂ ਸਹੀ ਕਿਹਾ, ਬਰੀਕੀ ਨਾਲ ਕੰਮ ਕਰਨਾ ਪੈਂਦਾ ਵਾ। ਬਹੁਤ ਜ਼ਿਆਦਾ ਇੱਕ ਤੁਸੀਂ ਕਹਿ ਸਕਦੇ ਰਿਸਪੌਂਸਿਬਿਲਿਟੀ ਵੀ ਆ, ਜਿੰਨਾ ਹੁੰਦਾ ਕਿ ਆਪਾਂ ਕਿਵੇਂ ਕਰੀਏ ਸਾਰਾ ਕੁਝ। ਪਰ ਬਹੁਤ ਵਧੀਆ ਕੰਟੈਸਟੈਂਟਸ ਨੇ, ਬਹੁਤ ਵਧੀਆ ਲੱਗ ਰਿਹਾ। ਛੋਟੀ ਛੋਟੀ ਕੁੜੀਆਂ ਆ ਰਹੀਆਂ ਨੇ, ਟੀਨਏਜਰਸ ਆ ਰਹੀਆਂ ਨੇ, ਮਿਸ ਐਂਡ ਮਿਸਿਸ ਨੇ। ਬਹੁਤ ਵਧੀਆ ਲੱਗਦਾ ਕਿ ਸਾਡੀ ਕਮਿਊਨਿਟੀ ਇੱਥੇ ਹੈਗੀ, ਨਾਲ ਜੁੜ ਰਹੀ ਹੈ ਸਾਡੇ ਕਲਚਰ ਨਾਲ। ਤਾਂ ਬਹੁਤ ਵਧੀਆ ਫੀਲਿੰਗ ਆ ਕਿ ਮੈਂ ਵੀ ਐਜ਼ ਅ ਪਰਸਨ ਕਿਸੇ ਦੀ ਲਾਈਫ 'ਚ ਇੱਕ ਇੰਪੈਕਟ ਕਰ ਰਹੀ ਹਾਂ। ਤਾਂ ਆ ਕੇ ਮੈਨੂੰ ਜਦੋਂ ਕਹਿੰਦੇ ਆ ਦੀਦੀ ਤੁਸੀਂ ਇੰਜ ਕਰਦੇ ਆ, ਦੀਦੀ ਅਸੀਂ ਤੁਹਾਡੇ ਵਰਗੇ ਬਣਾ, ਬਹੁਤ ਵਧੀਆ ਫੀਲਿੰਗ ਆ ਉਹ। ਤੇ ਬਹੁਤ ਮਾਣ ਮਿਲਿਆ ਅੱਜ ਮੈਨੂੰ। ਤਾਂ ਸੱਚੀ ਆਮ ਰੀਲੀ ਹੈਪੀ ਟੂ ਬੀ ਹੇਅਰ ਟੁਡੇ। ਥੈਂਕ ਯੂ। ਹੁਣ ਸਾਡੇ ਨਾਲ ਨੇ ਜਿਹੜੇ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਜਾਣਦੇ। ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਿਰਨ ਦਿਓਲ। ਤੇ ਕਿਰਨ ਦਿਓਲ ਜੀ, ਤੁਸੀਂ ਹੁਣ ਇੱਥੇ ਆਏ ਹੋ, ਪਾਰਟਿਸਿਪੇਟ ਕਰ ਰਹੇ ਹੋ, ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ। ਮੈਂ ਤੁਹਾਡਾ ਗਿੱਧਾ ਦੇਖਿਆ, ਮਤਲਬ ਪੂਰੀਆਂ ਧਮਾਲਾਂ ਪਾ ਰਹੇ ਹੋ। ਤੇ ਕੀ ਐਕਸਪੀਰੀਅੰਸ ਰਹਿ ਰਿਹਾ? ਕਿੱਦਾਂ ਦੀ ਤਿਆਰੀਆਂ ਹੋ ਰਹੀਆਂ ਨੇ? ਕਿਵੇਂ ਦਾ ਮਾਹੌਲ ਹੈ? ਜ਼ਰੂਰ ਸਾਨੂੰ ਵੀ ਦੱਸੋ ਤੇ ਸਾਡੇ ਦਰਸ਼ਕਾਂ ਨੂੰ ਵੀ ਦੱਸੋ। ਹਾਂਜੀ ਜ਼ਰੂਰ। ਅੱਜ ਦੀ ਜਿਹੜੀ ਪ੍ਰੈਕਟਿਸ ਸੀ ਉਹ ਬਹੁਤ ਹੀ ਵਧੀਆ ਸੀ, ਬਹੁਤ ਕੁਝ ਜ਼ਿਆਦਾ ਸਿੱਖਣ ਨੂੰ ਮਿਲਿਆ ਤੇ ਮਜ਼ਾ ਆ ਰਿਹਾ ਕਿ ਅਸੀਂ ਇਸ ਕੰਪੀਟੀਸ਼ਨ ਜਿਹੜਾ ਕਿ ਇਸ ਵਾਰ ਕਾਫੀ ਵਧੀਆ ਹੋਣ ਵਾਲਾ ਵੈ ਤੇ ਕੰਪੀਟੀਟਰਸ ਨੂੰ ਵੀ ਦੇਖਿਆ। ਬਟ ਪ੍ਰੈਕਟਿਸ ਕਰਕੇ ਬਹੁਤ ਚੰਗਾ ਲੱਗਿਆ, ਮਾਹੌਲ ਬਹੁਤ ਵਧੀਆ ਬਣਿਆ ਹੋਇਆ ਵੈ। ਮਿਸਿਸ ਤੇ ਮਿਸ ਸਾਰੇ ਹੀ ਇੱਥੇ ਸੀ ਤੇ ਨਾਲ ਬੱਚੇ ਵੀ ਆਲਰੇਡੀ ਇੱਥੇ ਪ੍ਰੈਕਟਿਸ ਕਰ ਰਹੇ ਸੀ ਤੇ ਉਹਨਾਂ ਨੂੰ ਦੇਖ ਕੇ ਵਧੀਆ ਲੱਗਿਆ। ਤੇ ਮੈਂ ਸਭ ਨੂੰ ਇਹ ਰਿਕੁਐਸਟ ਕਰੂੰਗੀ ਕਿ ਪਲੀਜ਼ ਜ਼ਰੂਰ ਆਓ, ਟਿਕਟਸ ਬਾਏ ਕਰੋ ਤੇ ਸਾਡੀ ਵੀ ਹੌਸਲਾ ਅਫਜ਼ਾਈ ਕਰੋ ਤੇ ਇਸ ਇਵੈਂਟ ਨੂੰ ਸਕਸੈਸਫੁਲ ਬਣਾਓ। ਥੈਂਕ ਯੂ। ਲਓ ਜੀ, ਹੁਣ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਬਾਰੇ ਮੈਂ ਦੱਸਣਾ ਚਾਹੁੰਦਾ। ਜਦੋਂ ਮੈਂ ਇਹਨਾਂ ਦੀ ਵਾਕ ਦੇਖ ਰਿਹਾ ਸੀ ਨਾ, ਵੀ ਇਹ ਜਦੋਂ ਇਹਨਾਂ ਨੇ ਪੂਰੀ ਚੁੰਨੀ, ਮੈਂ ਤੁਹਾਨੂੰ ਦਿਖਾ ਰਿਹਾ ਆ, ਤੁਸੀਂ ਦੇਖੋ ਕਿੱਦਾਂ ਇਹਨਾਂ ਨੇ ਵਾਕ ਕੀਤੀ ਹੈ ਤੇ ਬਹੁਤ ਹੀ ਧਿਆਨ ਲਾ ਕੇ ਕੰਮ ਕਰ ਰਹੇ ਸੀਗੇ, ਬਹੁਤ ਹੀ ਧਿਆਨ ਲਾ ਕੇ ਪੂਰੀ ਪ੍ਰੋਪਰ ਪ੍ਰੈਕਟਿਸ ਦੇ ਵਿੱਚ ਇਹਨਾਂ ਦਾ ਧਿਆਨ ਸੀ ਤੇ ਗਿੱਧਾ ਵੀ ਬਹੁਤ ਖੂਬਸੂਰਤ ਪਾ ਰਹੇ ਸੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਲਵਪ੍ਰੀਤ ਕੌਰ ਹੈ। ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਅਸੀਂ ਮਿਸ ਐਂਡ ਮਿਸਿਸ ਪੰਜਾਬਣ ਦੀ ਫਸਟ ਪ੍ਰੈਕਟਿਸ ਵਾਸਤੇ ਆਏ ਹਾਂ। ਸਾਰੀਆਂ ਕੁੜੀਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ, ਬਹੁਤ ਫਨ ਕੀਤਾ ਸੀ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਪੈਸ਼ਲੀ ਨੀਰੂ ਮੈਮ ਨੇ ਸਾਨੂੰ ਬਹੁਤ ਸਾਰੀਆਂ ਇੰਡੀਕੇਸ਼ਨਸ ਦਿੱਤੀਆਂ ਕਿ ਉੱਥੇ ਕੀ ਹੋ ਰਿਹਾ ਆ, ਕਿੱਦਾਂ ਕਰਕੇ ਹੋਊਗਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ, ਪਲੀਜ਼ ਆਪਣੇ ਟਿਕਟਸ ਲਓ। 1 ਜੁਲਾਈ ਨੂੰ ਫੰਕਸ਼ਨ ਹੋ ਰਿਹਾ ਆ। ਸੋ ਫੈਮਿਲੀ ਇਵੈਂਟ ਆ, ਪਲੀਜ਼ ਮੇਰੀ ਹੱਥ ਬੰਨ੍ਹ ਕੇ ਗੁਜ਼ਾਰਿਸ਼ ਆ, ਸਾਰੇ ਜਾਣੇ ਆਓ ਤੇ ਸਾਡੀ ਵੀ ਹੌਸਲਾ ਅਫਜ਼ਾਈ ਕਰੋ ਤੇ ਆਪ ਵੀ ਇੰਜੋਏ ਕਰੋ। ਥੈਂਕ ਯੂ। ਇੰਨਾ ਵੱਡਾ ਇਵੈਂਟ ਹੋਣ ਜਾ ਰਿਹਾ ਆ, ਇੰਨੇ ਲੋਕ ਪਾਰਟਿਸਿਪੇਟ ਕਰ ਰਹੇ ਨੇ, ਇੰਨੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਇਹਨਾਂ ਸਭ ਦੇ ਕਰਤਾ ਧਰਤਾ ਸਾਡੇ ਨਾਲ ਖੜੇ ਨੇ ਨੀਰੂ ਮੈਮ। ਤੇ ਮੈਮ ਨੂੰ ਪੁੱਛਦੇ, ਮੈਮ ਕਿੱਦਾਂ ਦਾ ਐਕਸਪੀਰੀਅੰਸ ਰਹਿ ਰਿਹਾ ਜਿਹੜੀਆਂ ਰਿਹਰਸਲ ਵਗੈਰਾ ਚੱਲ ਰਹੀਆਂ ਨੇ? ਇਹ ਮਤਲਬ ਵਰਡਸ 'ਚ ਬਿਆਨ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਆ। ਤੁਸੀਂ ਆਪ ਦੇਖ ਸਕਦੇ ਹੋ ਕਿ ਐਕਸਾਈਟਮੈਂਟ ਇਨ ਚਿਲਡਰਨ ਐਂਡ ਮਦਰਸ ਹੈ ਨਾ, ਐਂਡ ਫੈਮਲੀਜ਼ ਟੂ ਮੱਚ। ਇਹ ਚੀਜ਼ ਮਤਲਬ ਆਈ ਐਮ ਐਕਸਪੀਰੀਐਂਸਿੰਗ ਅਨਦਰ ਲੈਵਲ ਆਫਟਰ ਦ ਲਾਸਟ ਈਅਰ ਆਫ ਕੰਪੀਟੀਸ਼ਨ ਕਿ ਇੰਨਾ ਟੈਲੈਂਟ ਹੈ ਐਂਡ ਵੀ ਆਰ ਨੋਟ ਲੁਕਿੰਗ ਐਟ ਇਟ। ਮਤਲਬ ਇਹ ਕਿਉਂ ਚੀਜ਼ ਹੈ ਕਿ ਲਾਈਨਾਂ 'ਚ ਹੀ ਖੜੇ ਹੋ ਕੇ ਸਾਨੂੰ ਹਰ ਚੀਜ਼ ਮਿਲਣੀ ਚਾਹੀਦੀ ਹੈ। ਜਦ ਬੱਚਿਆਂ ਕੋਲ ਹੈਗਾ, ਵਾਈ ਆਰ ਨੋਟ ਬੀ ਏਬਲ ਟੂ ਰੈਕੋਗਨਾਈਜ਼, ਉਹਨਾਂ ਨੂੰ ਅੱਗੇ ਕਿਉਂ ਨਹੀਂ ਲੈ ਕੇ ਜਾ ਸਕਦੇ? ਸਭ ਕੁਝ ਹੈਗਾ ਸਾਡੀ ਸੁਸਾਇਟੀ ਕੋਲ, ਬਟ ਸਿਰਫ ਇੰਨਾ ਹੈ ਕਿ ਕੋਈ ਰਸਤਾ ਨਹੀਂ ਫੜਾਉਣਾ ਚਾਹੁੰਦਾ, ਕੋਈ ਹੱਥ ਨਹੀਂ ਫੜਨਾ ਚਾਹੁੰਦਾ। ਹਾਂਜੀ, ਇਨੀਸ਼ੀਏਟਿਵ ਨਹੀਂ ਲੈਂਦੇ ਬਿਲਕੁਲ ਕੋਈ। ਮੈਨੂੰ ਲੱਗਦਾ ਕਿ ਵੀ ਸ਼ੁੱਡ ਲੁੱਕ ਅਵਰ ਚਿਲਡਰਨ, ਕਿਉਂਕਿ ਆ ਸਾਡੇ ਫਿਊਚਰ ਆ। ਐਂਡ ਉਹਨਾਂ ਦੀ ਅੱਖਾਂ 'ਚ ਦੇਖੋ ਤੁਸੀਂ ਕਿੰਨਾ ਪਿਆਰ ਹੈ ਆਪਣੇ ਕਲਚਰ ਨੂੰ ਲੈ ਕੇ। ਉਹ ਕਿੰਨਾ ਤਿਆਰ ਹੋ ਕੇ ਆਈ ਐਮ ਸੋ ਸਰਪ੍ਰਾਈਜ਼ਡ ਕਿ ਬਈ ਇੱਕ ਬੱਚਾ ਸਿਰਫ ਪ੍ਰੈਕਟਿਸ ਕਰਨ ਨਾਲ ਫੁੱਲ ਪਰਫਾਰਮੈਂਸ ਦੇ ਕੱਪੜੇ ਪਾ ਕੇ ਆਈ ਹੈਵ ਨੋ ਵਰਡਸ ਫॉर ਦਿਸ ਬਿਕਾਜ਼ ਦਿਸ ਈਅਰ it's gone 4 times. I started with small group and I did not know ਕਿ ਮੈਂ ਇੰਨਾ ਵੱਡਾ ਹਿੱਟ ਕਰਨ ਜਾ ਰਹੀ ਹਾਂ। ਥੈਂਕ ਯੂ ਮੈਮ। ਤੇ ਇੱਕ ਮੈਮ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਵੀ ਜਿਹੜੇ ਦਰਸ਼ਕ ਸਾਡੇ ਇਸ ਵਕਤ ਦੇਖ ਰਹੇ ਨੇ ਸਾਨੂੰ, ਜਾਂ ਫੇਸਬੁੱਕ ਤੇ ਤੁਹਾਡੇ ਪੇਜ ਨੂੰ ਦੇਖਦੇ ਨੇ ਤੇ ਉਹ ਟਿਕਟ ਤੱਕ ਪਹੁੰਚ ਜਾਂਦੇ ਨੇ, ਫਿਰ ਸੋਚਦੇ ਆ ਵੀ ਸ਼ਾਇਦ ਚਲੋ ਕੋਈ ਗੱਲ ਨਹੀਂ, ਨੇੜੇ ਜੇ ਜਾ ਕੇ ਦੇਖਾਂਗੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗੀ ਡਿਸਅਪਾਇੰਟਮੈਂਟ ਹੋਏਗੀ ਬਿਕਾਜ਼ ਆਈ ਕੈਨ ਅਸ਼ੋਰ ਯੂ ਕਿ ਜਿੱਥੇ ਇੰਨੀ ਵੱਡੀ ਪਾਰਟਿਸਿਪੇਸ਼ਨ ਹੈਗੀ ਹੈ, ਲੋਟ ਆਫ ਫੈਮਲੀਜ਼ ਉਹਨਾਂ ਨੂੰ ਦੇਖਣ ਆਉਣਗੀਆਂ ਹੈ ਨਾ, ਉਹਨਾਂ ਦੇ ਪੈਰੈਂਟਸ ਹੀ ਦੇਖਣ ਉਹਨਾਂ ਨੂੰ ਆ ਰਹੇ ਨੇ। ਸੋ ਆਈ ਕੈਨ ਟੈਲ ਯੂ ਐਂਡ ਇਟਸ ਯੂਨੀਡਸ ਇਜ਼ ਨਾਟ ਅ ਬਿਗ ਹਾਲ। ਸੋ ਪਲੀਜ਼ ਮੇਰੀ ਇਹੀ ਰਿਕੁਐਸਟ ਹੈ ਕਿ ਛੇਤੀ ਤੋਂ ਛੇਤੀ ਆਪਣੀ ਟਿਕਟਾਂ ਬੁੱਕ ਕਰ ਲਓ ਬਿਕਾਜ਼ ਦਿਸ ਟਾਈਮ ਆਈ ਐਮ 100% ਸ਼ੋਰ ਕਿ ਟਿਕਟਸ ਔਨ ਦ ਡੋਰ ਨਹੀਂ ਹੈਗੀ। ਹਾਂਜੀ। ਤੇ ਮੈਮ ਜਿਹੜੇ ਸਾਡੇ ਜੱਜਿਸ ਆ ਰਹੇ ਨੇ ਇੰਡੀਆ ਤੋਂ, ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਦੱਸੋ ਕਿ ਵੀ ਕਿੱਦਾਂ, ਕੌਣ ਆ ਰਹੇ ਨੇ? ਸਾਡੇ ਨਾਲ ਜੁੜਨ ਲੱਗੇ ਨੇ ਇਸ ਵਾਰੀ ਨਿਸ਼ਾ ਬਾਨੋ ਜੀ
ਤੇ ਲਵ ਗਿੱਲ ਸਾਡੇ ਨਾਲ ਜੁੜਨ ਲੱਗੇ ਨੇ, ਜਿਹੜੇ ਮਤਲਬ ਇੱਕ ਬਹੁਤ ਅੱਛੇ ਖੁਦ ਦੋਨੋਂ ਆਰਟਿਸਟ ਨੇ। ਮੈਨੂੰ ਇੱਦਾਂ ਲੱਗਦਾ ਕਿ ਟਾਊਨ ਨੂੰ ਇੱਕ ਅਲੱਗ ਹੀ ਵਾਈਬ੍ਰੇਸ਼ਨ ਹੈ, ਦੋਨੋਂ ਜਿਹੜੇ ਯੰਗ ਆਰਟਿਸਟ ਆ ਰਹੇ ਨੇ। ਐਂਡ ਸਾਡੀਆਂ ਗਰਲਸ, ਸਾਡੇ ਬੱਚੇ ਇੰਨੇ ਐਕਸਾਈਟਿਡ ਨੇ, ਆਈ ਡੋਂਟ ਮੈਨੂੰ ਕੀ ਕਹੀਏ, ਥੋੜਾ ਹੀ ਹੈ। ਠੀਕ ਹੈ, ਸੋ ਥੈਂਕ ਯੂ ਸੋ ਮਚ ਫॉर ਕਮਿੰਗ ਐਂਡ ਕਵਰਿੰਗ ਅਸ ਟੁਡੇ ਐਂਡ ਹੋਪਫੁਲੀ ਯੂ ਹੈਡ ਅ ਗੁੱਡ ਟਾਈਮ ਹੇਅਰ। ਯੈਸ ਮੈਨੂੰ ਬਹੁਤ ਮਜ਼ਾ ਆਇਆ। ਪੂਰਾ ਟਾਈਮ ਮੈਂ ਸੋਚਿਆ ਸੀਗਾ ਕਿ ਸ਼ਾਇਦ ਅਸੀਂ 1-2 ਘੰਟੇ ਵਿੱਚ ਥੋੜੀ ਬਹੁਤ ਰਿਹਰਸਲ ਦੇਖ ਕੇ ਨਿਕਲ ਜਾਾਂਗੇ, ਪਰ ਮੈਂ ਪੂਰੀ ਰਿਹਰਸਲ ਦੇਖ ਕੇ ਜਾ ਰਿਹਾ। ਮੈਨੂੰ ਲੱਗ ਰਿਹਾ ਕਿ ਹਾਂ ਥੋੜਾ ਜਿਹਾ ਹੋਰ ਦੇਖ ਲਈਏ, ਥੋੜਾ ਜਿਹਾ ਹੋਰ ਪਾਰਟਿਸਿਪੇਟ ਦੇਖ ਲਈਏ, ਕਿਹੜੇ ਪਾਰਟਿਸਿਪੇਟ ਕਰ ਰਹੇ ਨੇ, ਕਿੱਦਾਂ ਦੇ ਇਵੈਂਟ ਨੇ, ਕਿੱਦਾਂ ਦਾ ਗਿੱਧਾ ਆ, ਕਿੱਦਾਂ ਦਾ ਭੰਗੜਾ ਆ। ਤੇ ਜੇ ਮੈਨੂੰ ਰਿਹਰਸਲ ਦੇਖਣ ਦੇ ਵਿੱਚ ਇੰਨਾ ਮਜ਼ਾ ਆ ਰਿਹਾ, ਮੈਂ ਪੂਰੀ ਉਮੀਦ ਕਰਦਾ ਕਿ ਜੋ ਵੀ ਦਰਸ਼ਕ ਉੱਥੇ ਆਣਗੇ ਉਹ ਬਹੁਤ ਇੰਜੋਏ ਕਰਨਗੇ ਇਸ ਇਵੈਂਟ ਨੂੰ। ਤਾਂ ਤੁਸੀਂ ਟਿਕਟ ਬਾਏ ਕਰੋ ਤੇ ਜ਼ਰੂਰ ਪਹੁੰਚੋ ਇਵੈਂਟ ਤੇ। ਪਲੀਜ਼ ਟਿਕਟ ਬਾਏ ਕਰੋ, ਇਹਨਾਂ ਬੱਚਿਆਂ ਨੂੰ ਇਨਕਰੇਜ ਕਰੋ। ਇਹ ਸਾਡੇ ਬੱਚੇ ਨੇ, ਵੀ ਹੈਵ ਟੂ ਫਾਈਂਡ ਅ ਵੇ ਐਂਡ ਗਿਵ them paths to our culture। ਕੋਈ ਨਹੀਂ ਕਰੇਗਾ, ਟਰਸਟ ਮੀ। ਲਓ ਜੀ, ਮੈਂ ਤੁਹਾਡੀ ਸਾਰਿਆਂ ਨਾਲ ਮੁਲਾਕਾਤ ਕਰਵਾਤੀ ਹੈ, ਤੁਹਾਨੂੰ ਸਾਰੇ ਪਾਰਟਿਸਪੈਂਟਸ ਦਿਖਾ ਦਿੱਤੇ ਆ ਵੀ ਕੌਣ ਪਾਰਟਿਸਿਪੇਟ ਕਰ ਰਿਹਾ ਹੈ ਇੱਥੇ। ਮੈਂ ਤੁਹਾਨੂੰ ਸਾਰੀ ਰਿਹਰਸਲ ਦਿਖਾ ਦਿੱਤੀਆਂ ਨੇ, ਪੂਰੀ ਆਰਗੇਨਾਈਜ਼ਿੰਗ ਕਮੇਟੀ ਦਿਖਾ ਦਿੱਤੀ ਹੈ, ਪੂਰੀ ਜੋਰਾਂ ਸ਼ੋਰਾਂ ਦੇ ਨਾਲ ਇਸ ਇਵੈਂਟ ਦੀ ਤਿਆਰੀ ਚੱਲ ਰਹੀ ਹੈ। ਮੇਰੇ ਦਰਸ਼ਕ ਜੋ ਇਸ ਵਕਤ ਮੈਨੂੰ ਦੇਖ ਰਹੇ ਨੇ, ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਜਾ ਕੇ ਟਿਕਟਾਂ ਬਾਏ ਕਰੋ ਤੇ ਇਸ ਇਵੈਂਟ ਦੇ ਵਿੱਚ ਜ਼ਰੂਰ ਪਹੁੰਚੋ। ਔਰ ਮੈਂ 100% ਸ਼ੋਰ ਕਰਦਾ ਤੁਹਾਨੂੰ ਕਿ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਇਸ ਇਵੈਂਟ ਨੂੰ ਪੂਰਾ ਇੰਜੋਏ ਕਰੋਗੇ, ਕਿਉਂਕਿ ਮੈਂ ਰਿਹਰਸਲਸ ਨੂੰ ਪੂਰਾ ਇੰਜੋਏ ਕੀਤਾ ਹੈ ਤੇ ਸਾਰੇ ਰਿਹਰਸਲਸ ਨੂੰ ਪੂਰਾ ਫੁੱਲ ਇੰਜੋਏ ਕਰ ਵੀ ਰਹੇ ਨੇ। ਤਾਂ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ ਕਿਸੇ ਇੱਕ ਨਵੀਂ ਜਗ੍ਹਾ ਦੇ ਉੱਤੇ, ਕੋਈ ਨਵੇਂ ਪ੍ਰੋਗਰਾਮ ਦੇ ਨਾਲ। ਤੁਸੀਂ ਦੇਖ ਰਹੇ ਹੋ ਇੰਡਸ ਟੀਵੀ, ਦੇਖਦੇ ਰਹੋ ਲਗਾਤਾਰ।